ਧੰਨ ਵਾਹਿਗੁਰੂ ਸਾਹਿਬ ਜੀਓ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੀ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਜੋ ਤੂੰ ਦੇਹੀ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠ ਗੁਰਮੁਖ ਪਿਆਰੇ ਭਾਈ ਰਣਜੀਤ ਸਿੰਘ ਜੀ ਉਹਨਾਂ ਪਾਸੋਂ ਅੰਮ੍ਰਿਤ ਬਚਨ ਸਰਪਣ ਕੀਤੇ। ਅਰਦਾਸ ਹੈ ਸਾਹਿਬ ਬਾਂਹ ਪਕੜ ਕੇ ਗੁਰਮਤਿ ਦੇ ਰਾਹ ਤੇ ਤੋਰੀ ਰੱਖੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਫਤਿਹ ਜੀ ਸਾਂਝ ਪਾਓ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਦੀ ਲੜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਸੀ, ਪਰ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਵਸ ਹੋਣ ਕਰਕੇ ਤੇ ਅੱਜ ਮੈਂ ਸਤਿਗੁਰੂ ਜੀ ਦੇ ਹੀ ਉਹਨਾਂ ਦੇ ਕੌਤਕ ਹੀ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਹੈ। ਗੁਰੂ ਗ੍ਰੰਥ ਸਾਹਿਬ ਦੀ ਲੜੀ ਜਿਹੜੀ ਹੈ ਉਹ ਕੱਲ ਤੋਂ ਫਿਰ ਅੱਗੇ ਉਵੇਂ ਸ਼ੁਰੂ ਕਰਾਂਗੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਹੁਤ ਨਿੱਕੀ ਜਿਹੀ ਉਮਰ ਵਿੱਚ ਮਨੁੱਖਤਾ ਦੇ ਸਾਹਮਣੇ ਇੱਕ ਨਵੇਕਲੇ ਕਰਮ ਕਰਕੇ ਇੱਕ ਨਵੇਕਲੀ ਪਹਿਚਾਨ ਬਣਾਈ। ਮੈਂ ਬੇਨਤੀ ਕਰਾਂਗਾ ਵੀ ਕੋਸ਼ਿਸ਼ ਕਰਿਓ ਇਕਾਗਰਤਾ ਬਣਾ ਕੇ ਰੱਖਿਓ। ਸਭ ਤੋਂ ਪਹਿਲੀ ਬੇਨਤੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਨੇ ਤਾਂ ਉਸ ਵੇਲੇ ਗੁਰਦੇਵ ਜੀ ਦਾ ਹਜੇ ਥੋੜਾ ਜਿਹਾ ਸਮਾਂ ਬੀਤਿਆ। ਗੰਗਾ ਦੇ ਕਿਨਾਰੇ ਖੇਡਣ ਜਾਂਦੇ ਨੇ ਤੇ ਉੱਥੇ ਇੱਕ ਸ਼ਿਵ ਦੱਤ ਨਾਂ ਦਾ ਬ੍ਰਾਹਮਣ ਹਰ ਰੋਜ਼ ਉੱਥੇ ਭਗਤੀ ਕਰਦਾ ਹੈ। ਉਹ ਗੁਰੂ ਚਰਨਾਂ ਨਾਲ ਜੁੜਿਆ ਤੇ ਬੜਾ ਪ੍ਰਭਾਵਿਤ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਸੁਣੀ ਤੇ ਬੜਾ ਪ੍ਰਭਾਵਿਤ ਹੋਇਆ। ਉਹਦੇ ਕੋਲ ਵੀ ਲੋਕ ਆਉਂਦੇ ਸਨ। ਇੱਕ ਮੈਣੀ ਦਾ ਰਾਜਾ, ਉਹਦੇ ਘਰ ਔਲਾਦ ਨਹੀਂ ਸੀ, ਉਹ ਵੀ ਗੁਰੂ ਚਰਨਾਂ ਵਿੱਚ ਆਉਂਦਾ ਹੈ ਤੇ ਉਹ ਜਦੋਂ ਆ ਕੇ ਸ਼ਿਵ ਦੱਤ ਪੰਡਤ ਨੂੰ ਬਾਰ-ਬਾਰ ਪੁੱਛਦਾ ਹੈ ਵੀ ਮੈਨੂੰ ਦੱਸੋ ਮੇਰੇ ਘਰ ਔਲਾਦ ਵਾਲਾ ਸੁੱਖ ਮਿਲ ਸਕਦਾ ਹੈ। ਤੇ ਉਸ ਵੇਲੇ ਸ਼ਿਵ ਦੱਤ ਨੇ ਇੱਕ ਗੱਲ ਬੜੀ ਸੱਚੀ ਕਹੀ। ਕਹਿਣ ਲੱਗੇ ਭਲਿਆ ਜੇ ਤੂੰ ਸੱਚੇ ਦਿਲੋਂ ਔਲਾਦ ਚਾਹਨਾ ਨਾ ਤਾਂ ਮਾਂ ਗੁਜਰ ਕੌਰ ਨੂੰ ਪੁੱਛ। ਉਹਦੇ ਘਰ ਕਰੀਬ 33 ਸਾਲ ਮਗਰੋਂ ਜਾ ਕੇ ਔਲਾਦ ਹੋਈ ਹੈ। ਛੋਟੇ ਛੋਟੇ ਮੈਂ ਦ੍ਰਿਸ਼ਟਾਂਤ ਦਿੰਦਾ ਜਾਵਾਂਗਾ। ਯਾਦ ਰੱਖੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 1621 ਵਿੱਚ ਹੈ ਤੇ 1633 ਦੇ ਵਿੱਚ ਉਹਨਾਂ ਦੀ ਸ਼ਾਦੀ ਹੋਈ ਸੀ। 1633 ਤੋਂ ਲੈ ਕੇ 1666 ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੁੰਦਾ ਹੈ। 33 ਸਾਲ ਬੀਤ ਗਏ ਸਨ, ਘਰ ਦੇ ਵਿੱਚ ਔਲਾਦ ਨਹੀਂ ਸੀ।
ਤੂੰ ਉਹਨਾਂ ਨੂੰ ਜਾ ਕੇ ਪੁੱਛ। ਫਤਿਹ ਸ਼ਾਹ ਮੈਣੀ ਦੇ ਮਨ ਵਿੱਚ ਭਾਵਨਾ ਜਾਗੀ, ਬੜਾ ਪਿਆਰ ਜਾਗਿਆ। ਉਹ ਸ਼ਿਵਦੱਤ ਨੂੰ ਪੁੱਛਣ ਲੱਗੇ, ਭਈ ਉਹ ਗੋਬਿੰਦ ਰਾਏ ਅਸੀਂ ਪਹਿਲਾਂ ਉਹਦੇ ਦੀਦਾਰ ਕਰਨਾ ਚਾਹੁੰਦੇ, ਉਹ ਕਿੱਥੇ ਮਿਲੇਗਾ? ਕਹਿਣ ਲੱਗੇ, ਗੁਰੂ ਘਰ ਦੀ ਇੱਕ ਵਿਲੱਖਣ ਬਾਤ ਹੈ, ਭਈ ਇਹਨੂੰ ਲੱਭਣਾ ਨਹੀਂ ਪੈਂਦਾ, ਬਸ ਤੂੰ ਯਾਦ ਕਰ। ਦੇਖੋ ਆਮ ਕਰਕੇ ਲੋਕੀ ਰੱਬ ਨੂੰ ਵੀ ਲੱਭਦੇ ਨੇ, ਪਰ ਗੁਰਮਤਿ ਨੇ ਕਿਹਾ ਵੀ ਨਹੀਂ, ਤੂੰ ਘਰ 'ਚ ਬੈਠ ਕੇ ਉਡੀਕ ਕਰ, ਤੈਨੂੰ ਘਰ ਹੀ ਰੱਬ ਲੱਭ ਜਾਏਗਾ। ਉਹਨਾਂ ਆਖਿਆ ਵੀ ਤੁਸੀਂ ਘਰ ਬੈਠ ਕੇ ਉਡੀਕ ਕਰੋ। ਰਾਣੀ ਹੁਣ ਉਡੀਕ ਕਰਦੀ ਹੈ, ਰਾਜਾ ਵੀ ਉਡੀਕ ਕਰਦਾ ਹੈ, ਤੇ ਉਡੀਕ ਵਿੱਚ ਬਹੁਤ ਵਾਰੀ ਮਨ ਕਾਹਲਾ ਪੈ ਜਾਂਦਾ ਹੈ। ਇੱਕ ਦਿਨ ਰਾਣੀ ਰੋ ਰਹੀ ਹੈ, ਪਤਾ ਨਹੀਂ ਮੈਨੂੰ ਨਸੀਬ ਹੋਏਗਾ ਜਾਂ ਨਹੀਂ, ਕਦੋਂ ਉਹ ਵਕਤ ਆਵੇ ਕੋਈ ਬੱਚਾ ਮੇਰੀ ਗਲਵੱਕੜੀ ਵਿੱਚ ਬੈਠ ਕੇ ਮੈਨੂੰ ਘੁੱਟ ਕੇ ਗਲਵੱਕੜੀ ਪਾ ਕੇ ਮੇਰੇ ਕੰਨਾਂ ਕੋਲ ਮੂੰਹ ਕਰਕੇ ਇੱਕ ਵਾਰੀ ਕਵੇ, ਮਾਂ ਮੈਂ ਆਪਣੀ ਜ਼ਿੰਦਗੀ ਸੰਪੂਰਨ ਸਮਝਾਂਗੀ। ਮਨ ਵਿੱਚ ਅਰਦਾਸ ਹੈ, ਅੱਖਾਂ ਤੋਂ ਅੱਥਰੂ ਵਹਿੰਦੇ ਨੇ, ਤੇ ਅਜੀਬ ਜਿਹੀ ਕਹਾਣੀ ਹੈ। ਅਚਾਨਕ ਆ ਕੇ ਕਿਸੇ ਨੇ ਗਲਵੱਕੜੀ ਪਾਈ ਪਿੱਛੋਂ, ਤੇ ਕੰਨ ਕੋਲ ਮੁੱਖ ਕਰਕੇ ਕਹਿਣ ਲੱਗੇ, ਮਾਂ ਮੈਂ ਆ ਗਿਆ। ਭੁੱਲ ਗਈ ਮੈਂ ਤੇ ਬੇਨਤੀ ਕਰਨੀ ਸੀ, ਭੁੱਲ ਗਈ। ਏਡੀ ਅੰਦਰ ਭੁੱਖ ਹੈ। ਕਹਿਣ ਲੱਗੀ, ਪੁੱਤ ਵੇ ਇੱਕ ਵਾਰੀ ਫਿਰ ਕਹਿ। ਉਹਨਾਂ ਫਿਰ ਕਹਿ ਦਿੱਤਾ, ਮਾਂ ਮੈਂ ਆ ਗਿਆ। ਕਹਿਣ ਲੱਗੀ, ਪੁੱਤ ਇੱਕ ਵਾਰੀ ਫਿਰ ਕਹਿ। ਉਹਨਾਂ ਆਖਿਆ, ਮਾਂ ਮੈਂ ਆ ਗਿਆ। ਕਹਿੰਦੀ, ਪੁੱਤ ਜਿੰਨਾ ਚਿਰ ਮੈਂ ਰੱਜਦੀ ਨਹੀਂ ਉਹਨਾਂ ਚਿਰ ਕਹੀ ਜਾ, ਮਾਂ ਮੈਂ ਆ ਗਿਆ। ਮੈਂ ਬਹੁਤ ਲੰਮੇ ਸਮੇਂ ਦੀ ਭੁੱਖੀ ਐ ਮਾਂ ਸ਼ਬਦ ਸੁਣਨ ਵਾਸਤੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗਲਵੱਕੜੀ ਪਾਈ ਹੋਈ ਹੈ, ਨਾ ਭਾਵੇਂ ਗੋਬਿੰਦ ਰਾਏ, ਪਰ ਮੈਂ ਗੁਰੂ ਗੋਬਿੰਦ ਸਿੰਘ ਹੀ ਕਹਿ ਕੇ ਚੱਲਾਂਗਾ। ਘੁੱਟ ਕੇ ਗਲਵੱਕੜੀ ਪਾਈ ਹੋਈ ਹੈ ਤੇ ਵਾਰ-ਵਾਰ ਮਾਂ ਸ਼ਬਦ ਕਹਿੰਦੇ ਨੇ। ਅਚਾਨਕ ਮਾਂ ਤੜਫ ਉੱਠੀ। ਫਤਿਹ ਸ਼ਾਹ ਮੈਣੀ ਦੀ ਘਰ ਵਾਲੀ ਉਹ ਤੜਫ ਉੱਠੀ, ਕਹਿਣ ਲੱਗੀ ਮੇਰੇ ਕੋਲ ਗਲਤੀ ਹੋ ਗਈ। ਸ਼ਾਹ ਪੁੱਛਦੇ ਨੇ ਕੀ ਹੋ ਗਿਆ? ਕਹਿਣ ਲੱਗੇ ਤੁਹਾਡੇ ਦਰ ਤੇ ਤਾਂ ਮੈਂ ਅਰਦਾਸ ਕਰਨੀ ਸੀ ਤੇ ਤੁਹਾਨੂੰ ਇਹ ਪੁੱਤ ਬਣਾ ਕੇ ਪਿਆਰ ਕਰਨ ਲੱਗ ਪਈ। ਸ਼ਾਹ ਕਹਿੰਦੇ ਦੁਨੀਆ 'ਚ ਤੈਨੂੰ ਹੱਕ ਹੋਵੇਗਾ ਮਾਂ, ਤੂੰ ਮੈਨੂੰ ਪੁੱਤਾਂ ਵਾਂਗੂ ਪਿਆਰ ਕਰਿਆ ਕਰੀ। ਕਹਿਣ ਲੱਗੀ ਨਹੀਂ ਹੋ ਸਕਦਾ। ਕਹਿੰਦੇ ਕਿਉਂ? ਕਹਿਣ ਲੱਗੇ ਆਖਰ ਤੇ ਤੂੰ ਗੁਜਰੀ ਦਾ ਪੁੱਤ ਹੈ ਨਾ, ਜਦੋਂ ਗੁਜਰੀ ਆਵਾਜ਼ ਮਾਰਿਆ ਕਰੇਗੀ ਤੂੰ ਮੇਰੀ ਗੋਦ ਤੇ ਖਾਲੀ ਛੱਡ ਕੇ ਗੁਜਰੀ ਕੋਲ ਚਲਾ ਜਾਇਆ ਕਰੇਗਾ। ਉਹਨੇ ਫੈਸਲਾ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਮਾਂ ਤੇਰੇ ਨਾਲ ਵਾਅਦਾ ਰਿਹਾ, ਇਹ ਤੇ ਹੋ ਸਕਦਾ ਕਦੇ ਤੂੰ ਆਵਾਜ਼ ਮਾਰੇ ਮੈਂ ਗੁਜਰੀ ਦੀ ਗੋਦ ਵਿੱਚ ਉੱਠ ਕੇ ਆ ਜਾ, ਪਰ ਇਹ ਕਦੇ ਨਹੀਂ ਹੋਵੇਗਾ। ਜਦੋਂ ਗੁਜਰੀ ਮੇਰੀ ਮਾਂ ਆਵਾਜ਼ ਮਾਰੇ ਤੇ ਮੈਂ ਕਦੇ ਤੇਰੀ ਗੋਦ ਖਾਲੀ ਕਰਕੇ ਚਲਾ ਜਾਵਾਂਗਾ, ਤੂੰ ਭਰੋਸਾ ਰੱਖ। ਗੁਰੂ ਪਿਆਰ ਵਾਲਿਓ ਚੇਤੇ ਰੱਖਿਓ, ਗੁਰੂ ਨੂੰ ਪਿਆਰ ਕਰਨਾ ਨਹੀਂ ਅਸਲ ਵਿੱਚ ਸਾਨੂੰ ਆਉਂਦਾ, ਗੁਰੂ ਤੇ ਪਿਆਰ ਬਹੁਤ ਲੁਟਾਉਂਦਾ ਹੈ। ਦੂਜੀ ਬੇਨਤੀ ਕਰਾਂ, ਇਹਨੂੰ ਵੀ ਤਵੱਜੋ ਦੇ ਕੇ ਸਮਝਿਓ। ਮਾਂ ਗੁਜਰ ਕੌਰ ਦਾ ਬੂਹਾ ਖੜਕਿਆ। ਕੁਝ ਲੋਕ ਘੋੜਿਆਂ ਤੇ ਚੜੇ ਹੋਏ ਆਏ। ਕਹਿਣ ਲੱਗੇ ਵੀ ਜਦੋਂ ਬੂਹਾ ਖੁੱਲਿਆ ਤੇ ਮਾਂ ਗੁਜਰ ਕੌਰ ਬਾਹਰ ਨਿਕਲੇ ਨੇ, ਮਾਂ ਗੁਜਰੀ ਜੀ ਬਾਹਰ ਨਿਕਲੇ ਨੇ। ਉਹ ਕਹਿਣ ਲੱਗੇ ਮਾਂ ਮੰਨਿਆ ਤੇਰੇ ਘਰ ਬਹੁਤ ਲੰਮੇ ਸਮੇਂ ਤੋਂ ਬਾਅਦ ਔਲਾਦ ਹੋਈ ਹੈ, ਪਰ ਇੱਕ ਮਾਂ ਦਾ ਫਰਜ਼ ਇਹ ਵੀ ਬਣਦਾ ਵੀ ਆਪਣੇ ਬੱਚੇ ਨੂੰ ਚੰਗੀਆਂ ਗੱਲਾਂ ਵੀ ਸਿਖਾਵੇ। ਜੇ ਤੇਰੇ ਘਰ ਲੰਮੇ ਸਮੇਂ ਤੋਂ ਬਾਅਦ ਔਲਾਦ ਹੋਈ, ਉਹਨੂੰ ਚੰਗੀਆਂ ਗੱਲਾਂ ਵੀ ਸਿਖਾ। ਤੂੰ ਇੰਨਾ ਲਾਡਲਾ ਨਾ ਰੱਖ ਵੀ ਕੱਲ ਤੈਨੂੰ ਮੁਸ਼ਕਿਲ ਬਣ ਜਾਏ। ਮਾਂ ਕਹਿਣ ਲੱਗੀ ਕੀ ਗੱਲ ਹੋ ਗਈ? ਕਹਿਣ ਲੱਗੇ ਤੇਰੇ ਪੁੱਤ ਨੇ, ਅੱਜ ਬੱਚਿਆਂ ਵਿੱਚ ਖੇਡਦਾ ਸੀ, ਤੇਰੇ ਪੁੱਤ ਨੇ ਨਵਾਬ ਦੀ ਪਾਲਕੀ ਜਾ ਰਹੀ ਸੀ, ਸਾਰੇ ਲੋਕ ਵੱਡੇ ਤੋਂ ਛੋਟੇ ਤੱਕ ਉਹਨਾਂ ਨੂੰ ਸਲਾਮਾਂ ਕਰਦੇ ਨੇ, ਪਰ ਅੱਜ ਤੇਰੇ ਪੁੱਤ ਨੇ ਨਾ ਖੁਦ ਨੇ ਸਲਾਮ ਕੀਤੀ
ਨਾ ਆਪਣੇ ਨਾਲ ਦੇ ਬੱਚਿਆਂ ਨੂੰ ਕਰਨ ਦਿੱਤੀ। ਮਾਂ ਗੁਜਰ ਕੌਰ ਨੇ ਆਪਣੇ ਦੁਪੱਟੇ ਦਾ ਪੱਲਾ ਕੀਤਾ, ਕਹਿਣ ਲੱਗੀ ਸ਼ੁਕਰ ਹੈ ਰੱਬ ਦਾ ਮੇਰੇ ਪੁੱਤ ਦਾ ਉਲਾਮਾ ਆਇਆ, ਸ਼ੁਕਰ ਹੈ ਰੱਬ ਦਾ ਮੇਰੇ ਪੁੱਤ ਦਾ ਉਲਾਮਾ ਆਇਆ, ਮੈਨੂੰ ਉਲਾਮਾ ਦਿਓ, ਮੈਂ ਸਵੀਕਾਰ ਕਰਦੀ ਹਾਂ। ਪਰ ਚੇਤਾ ਰੱਖਿਓ ਮੈਂ ਆਪਣੇ ਪੁੱਤ ਨੂੰ ਸਿਖਾਇਆ ਹੈ ਭਈ ਨਮਸਕਾਰ ਕਿਹਨੂੰ ਕਰਨੀ ਹੈ। ਤਾਈਓ ਨਵਾਬਾਂ ਨੂੰ ਨਮਸਕਾਰਾਂ ਨਹੀਂ ਕਰਦਾ, ਉਹਨੂੰ ਮੈਂ ਸਿਖਾਇਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਨਮਸਕਾਰ ਤਾਂ ਕੋ ਲੱਖ ਬਾਰ, ਇਹ ਮਨ ਦੀਜੈ ਤਾਂ ਕੋ ਬਾਰ। ਉਹ ਤੇ ਗੁਰੂ ਨੂੰ ਹੀ ਨਮਸਕਾਰ ਕਰਦਾ ਹੈ, ਉਹ ਤੇ ਅਕਾਲ ਪੁਰਖ ਨੂੰ ਹੀ ਨਮਸਕਾਰ ਕਰਦਾ ਹੈ। ਉਹਨੇ ਸੱਚ ਕੀਤਾ ਹੈ। ਮੈਂ ਬੇਨਤੀ ਕਰਾਂ 6 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆਦਾਰਾਂ ਨੂੰ ਸਮਝਾ ਦਿੱਤਾ ਸੀ, ਉਹ ਭਲਿਆ ਜਿੱਦਣ ਤੇਰਾ ਸਿਰ ਕਿਤੇ ਗੁਰੂ ਦੇ ਚਰਨਾਂ ਵਿੱਚ ਝੁਕ ਗਿਆ ਇਹਦਾ ਮੁੱਲ ਪੈ ਜਾਏਗਾ, ਜਿੱਦਣ ਲੋਕਾਂ ਦੀਆਂ ਦਹਿਲੀਜ਼ਾਂ ਤੇ ਰੁਲਦਾ ਰਿਹਾ ਇਹਦੀ ਕੌਡੀ ਕੀਮਤ ਨਹੀਂ ਰਹਿਣੀ। ਛੋਟਾ ਜਿਹਾ ਮੈਂ ਦਰਸ਼ਕ ਦਾ ਮੂੰਹ ਜਿਹੜਾ ਉਹ 3 ਸਾਲ ਬਾਅਦ ਦੇਖਿਆ ਸੀ, 3 ਸਾਲ ਬਾਅਦ, ਜਿਹਦੇ ਕਰ 33 ਸਾਲ ਮਗਰੋਂ ਔਲਾਦ ਹੋਈ ਹੋਵੇ ਤੇ ਉਹਨੇ ਮਨ ਵਿੱਚ ਭਾਵਨਾ ਹੋਵੇ ਮੈਂ ਆਪਣੇ ਬੱਚੇ ਨੂੰ ਖਿਡਾਵਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ 'ਚ ਗਏ ਹੋਏ ਸੀ, 3 ਸਾਲ ਬਾਅਦ ਆਪਣੇ ਪੁੱਤ ਦਾ ਮੁਖ ਦੇਖਿਆ, ਫਿਰ ਥੋੜੇ ਜਿਹੇ ਦਿਨ ਖਿਡਾਉਣ ਦਾ ਮੌਕਾ ਮਿਲਿਆ, ਸਤਿਗੁਰੂ ਪੰਜਾਬ ਆ ਗਏ। ਇਹ ਪੰਜਾਬ ਆ ਕੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਦੀ ਧਰਤੀ ਤੇ ਆਏ। ਤੇ ਅੱਜ ਮੇਰੇ ਦਾਤੇ ਨੇ ਜਦੋਂ ਇੱਥੇ ਕਸ਼ਮੀਰੀ ਪੰਡਤ ਆਏ ਤਾਂ ਉਹਨਾਂ ਦੀ ਖਾਤਰ ਪਿਤਾ ਤੋੜ ਦਿੱਤਾ। ਪਿਤਾ ਦੀ ਸ਼ਹਾਦਤ ਹੋਈ ਤੇ ਉੱਥੋਂ ਭਾਈ ਜੈਜਾ, ਬੜੀ ਵੱਡੀ ਕੁਰਬਾਨੀ ਹੈ, ਭਾਈ ਜੈਜਾ ਗੁਰੂ ਦਾ ਸੀਸ ਲੈ ਕੇ ਪਹੁੰਚਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੀਸ ਲੈਣ ਵਾਸਤੇ ਅੱਗੇ ਕੀਰਤਪੁਰ ਸਾਹਿਬ ਗਏ। ਦੇਖੋ ਯਾਦ ਰੱਖਿਓ ਜੇ ਜਦੋਂ ਕੋਈ ਰਾਜ ਗੱਦੀ ਤੇ ਬੈਠਦਾ ਹੈ, ਤਖਤ ਤੇ ਬੈਠਦਾ ਹੈ, ਉਹਨੂੰ ਬੜੇ ਕੀਮਤੀ ਨਜ਼ਰਾਨੇ ਮਿਲਦੇ ਨੇ। ਲੋਕ ਬਹੁਤ ਕੀਮਤੀ ਗਿਫਟ ਕਹਿ ਲਈਏ, ਉਹਨੂੰ ਬੜੇ ਤੋਹਫੇ ਦਿੰਦੇ ਨੇ। ਜਿੱਦਣ ਗੁਰੂ ਗੋਬਿੰਦ ਸਿੰਘ ਗੁਰਗੱਦੀ ਤੇ ਬੈਠੇ ਸਨ ਤੇ ਉਹਨਾਂ ਨੂੰ ਪਹਿਲਾ ਤੋਹਫਾ ਉਹਦੇ ਪਿਤਾ ਦਾ ਸੀਸ ਮਿਲਿਆ ਸੀ। ਆਪਣੇ ਪਿਤਾ ਦਾ ਸੀਸ ਲਿਆ, ਸੀਸ ਲੈ ਕੇ ਮਸਤਕ ਦਰਸ਼ਨ ਕੀਤੇ, ਨਮਸਕਾਰ ਕੀਤੀ, ਇਹ ਇੱਕ ਬੇਨਤੀ ਕੀਤੀ, ਸਤਿਗੁਰੂ ਜਿਹੜੇ ਮੇਰੇ ਫਰਜ਼ ਨੇ, ਜਿਹੜੇ ਰਾਹ ਤੇ ਤੋਰ ਕੇ ਚੱਲਿਓ, ਕਿਰਪਾ ਕਰਿਓ ਜੇ ਮੈਂ ਅਡੋਲਤਾ ਨਾਲ ਉਹਨਾਂ ਰਾਹਾਂ ਤੇ ਤੁਰ ਸਕਾਂ। ਸਮਾਂ ਬੀਤਿਆ, ਗੁਰੂ ਸਾਹਿਬ ਜੀ ਨੇ ਡਰਨ ਦੀ ਬਜਾਏ ਸਿੱਖਾਂ ਵਿੱਚੋਂ ਵੀਰ ਬਹਾਦਰੀ ਭਰਨ ਵਾਸਤੇ, ਯਾਦ ਰੱਖਿਓ ਜੇ ਰਣਜੀਤ ਨਗਾਰਾ ਤੇ ਕਈ ਤਰ੍ਹਾਂ ਦੇ ਘੋੜਸਵਾਰੀ ਵਿਦਿਆ ਸਾਰਾ ਪ੍ਰਬੰਧ ਕੀਤਾ। ਸਿੱਖ ਦੇ ਮਨ ਚੋਂ ਡਰ ਨਿਕਲ ਜਾਏ। ਲੰਮੇਰਾ ਸਮਾਂ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਰਹੇ, ਅਨੰਦਪੁਰ ਸਾਹਿਬ ਦੀ ਧਰਤੀ ਤੇ। ਫਿਰ ਮੈਂ ਰੁਕ ਕੇ ਇੱਕ ਬੇਨਤੀ ਕਰਨ ਲੱਗਾ। ਪਿਆਰ ਵਾਲਿਓ, ਸਾਡੇ ਸਾਰਿਆਂ ਦਾ ਉਲਾਮਾ ਹੁੰਦਾ ਹੈ, ਮੈਂ ਵੀ ਉਹਦੇ ਵਿੱਚ ਹੀ ਹਾਂ, ਪਰ ਸਾਡੇ ਬੱਚੇ ਆਖਾਂ ਨਹੀਂ ਮੰਨਦੇ। ਮੈਂ ਬਹੁਤ ਵਾਰੀ ਸੋਚਣਾ ਵੀ ਅਸੀਂ ਗੁਰੂ ਦੀ ਗੱਲ ਸੁਣਾਈ ਨਹੀਂ, ਵਰਨਾ ਇਹ ਸਾਨੂੰ ਸ਼ਬਦ ਸਾਡੇ ਬੁੱਲਾਂ ਤੇ ਨਾ ਆਉਂਦਾ। 20 ਸਾਲ ਦੀ ਉਮਰ ਹੈ ਹਜ਼ੂਰ ਦੀ, 1686 ਦੀ ਗੱਲ ਕਰਨ ਲੱਗਾ। 1666 ਵਿੱਚ ਜਨਮ ਹੋਇਆ, 20 ਸਾਲ ਦੀ ਉਮਰ ਹੈ। ਤੁਸੀਂ ਦੇਖੋ 20 ਸਾਲ ਦੀ ਭਰ ਜਵਾਨੀ ਦੀ ਉਮਰ ਵਿੱਚ ਤੇ ਸਤਿਗੁਰੂ ਨੂੰ ਸੁਨੇਹੇ ਕਿਹੋ ਜਿਹੇ ਆ ਰਹੇ ਨੇ। ਤੁਹਾਨੂੰ ਕਿਤੇ ਵਕਤ ਮਿਲਿਆ, ਸ਼ਿਮਲੇ ਦੇ ਲਾਗੇ ਇੱਕ ਇਲਾਕੇ ਦਾ ਨਾਮ ਹੈ ਸ਼੍ਰੀਨਗਰ। ਸ਼੍ਰੀਨਗਰ 2 ਨੇ, ਇੱਕ ਜੰਮੂ ਵਾਲੇ ਪਾਸੇ ਹੈ, ਉਹ ਸਾਰੀ ਬੈਲਟ ਲੰਘ ਕੇ ਤੇ ਇੱਕ ਸ਼ਿਮਲੇ ਦੇ ਕੋਲ ਹੈ ਸ਼੍ਰੀਨਗਰ। ਇਧਰਲੇ ਪਾਸੇ 2 ਰਾਜੇ ਰਹਿੰਦੇ ਨੇ, ਇੱਕ ਦਾ ਨਾਮ ਹੈ ਫਤਿਹ ਸ਼ਾਹ, ਦੂਜੇ ਦਾ ਨਾਮ ਹੈ ਉਸ ਵੇਲੇ ਗੁਰੂ ਘਰ ਨਾਲ ਜੁੜਿਆ ਹੋਇਆ ਮੇਦਨੀ ਪ੍ਰਕਾਸ਼। ਇਹ ਮੇਦਨੀ ਪ੍ਰਕਾਸ਼ ਜਿਹੜਾ
ਇਹਦਾ ਸੁਭਾਅ ਬੜਾ ਨਰਮ ਜਿਹਾ ਹੈ। ਫਤਿਹ ਸ਼ਾਹ ਸ਼ਰਾਰਤੀ ਹੈ। ਉਹ ਕੁਝ ਹੀ ਦਿਨਾਂ ਬਾਅਦ ਹਮਲਾ ਕਰਦਾ ਹੈ ਤੇ ਉਹਦੀ ਜ਼ਮੀਨ ਜਾਇਦਾਦ ਦਬ ਲੈਂਦਾ ਹੈ। ਨਾਹਨ ਦਾ ਰਾਜਾ ਸੀ। ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ ਭੇਜਿਆ ਵੀ ਸਤਿਗੁਰੂ, ਗੁਰੂ ਘਰ ਦੀ ਕਰੀਤ ਹੈ, ਝਗੜੇ ਨਿਬੇੜ ਦਿਓ, ਤੁਸੀਂ ਮੇਰਾ ਝਗੜਾ ਨਿਬੇੜ ਦਿਓ। ਸਤਿਗੁਰੂ ਜੀ ਉੱਥੇ ਗਏ। ਮੈਂ ਸੰਖੇਪ ਵਿੱਚ ਬੇਨਤੀ ਕਰਨ ਲੱਗਾ। ਦੋਨਾਂ ਰਾਜਿਆਂ ਨੂੰ ਬਿਠਾ ਕੇ ਤੇ ਫੈਸਲਾ ਕਰਵਾ ਦਿੱਤਾ। ਉਹਨੇ ਆਖਰਕਾਰ ਫਤਿਹ ਸ਼ਾਹ ਉੱਥੇ ਰਹਿ ਰਿਹਾ। ਫਤਿਹ ਸ਼ਾਹ ਦੀ ਲੜਕੀ ਤੇ ਭੀਮ ਚੰਦ ਦਾ ਪੁੱਤ, ਦੋਨਾਂ ਦੀ ਸ਼ਾਦੀ ਹੋਣੀ ਹੈ। ਭੀਮ ਚੰਦ ਗੁਰੂ ਘਰ ਨਾਲ ਈਰਖਾ ਕਰਦਾ ਹੈ। ਉਹਨੇ ਆਖਿਆ, ਜਦੋਂ ਗੁਰੂ ਗੋਬਿੰਦ ਸਿੰਘ ਉਹਦੇ ਦਰਬਾਰ ਵਿੱਚ, ਫਤਿਹ ਸ਼ਾਹ ਦੀ ਲੜਕੀ ਦੇ ਦਰਬਾਰ ਵਿੱਚ ਲੋਕਾਂ ਨੇ ਨਜ਼ਰਾਨੇ ਦਿੱਤੇ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਨਜ਼ਰਾਨਾ ਦਿੱਤਾ। ਉਹ ਕਲਪ ਗਿਆ ਮੇਦਨੀ ਪ੍ਰਕਾਸ਼। ਖੈਰ ਨੇੜੇ ਕਰੀਏ ਗੱਲ ਨੂੰ, ਇੱਕ ਜੰਗ ਹੋਣ ਲੱਗੀ ਹੈ। ਭੰਗਾਣੀ ਦੇ ਵਿੱਚ ਜੰਗ ਹੋਣ ਲੱਗੀ ਹੈ। ਇਹ ਉਸ ਭੀਮ ਚੰਦ ਦੀ ਈਰਖਾ ਦੇ ਕਾਰਨ। ਜਦੋਂ ਜੰਗ ਹੋਣ ਲੱਗੀ ਤੇ ਆਪਸ ਵਿੱਚ ਹੀ ਆਮੋ ਸਾਹਮਣੇ ਫੌਜਾਂ ਹੋਈਆਂ। ਉੱਥੇ 500 ਮਹੰਤ ਗੁਰੂ ਘਰ ਵਿੱਚ ਪ੍ਰਸ਼ਾਦਾ ਪਾਣੀ ਛਕਣਾ ਤੇ ਮਾਲਾ ਫਿਰ ਛੱਡਣੀ। ਉਹ ਜਦੋਂ ਜੰਗ ਦਾ ਵਕਤ ਆਇਆ ਤੇ ਸਾਰੇ ਭੱਜ ਗਏ। ਇੱਕ ਕੱਲਾ ਮਹੰਤ ਕਿਰਪਾਲ ਦਾਸ ਰਹਿ ਗਿਆ। ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗਾ, ਸਤਿਗੁਰੂ, ਮੈਨੂੰ ਵੀ ਆਗਿਆ ਬਖਸ਼ੋ, ਮੈਂ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ। ਸਤਿਗੁਰੂ ਬੜੇ ਪਿਆਰ ਨਾਲ ਕਹਿਣ ਲੱਗੇ, ਬਈ ਮਹੰਤ ਕਿਰਪਾਲ ਦਾਸ, ਤੂੰ ਕਹਿ ਦਿੱਤਾ ਏਡਾ ਹੀ ਬਹੁਤ ਹੈ, ਏਡੀ ਗੱਲ ਹੀ ਬਹੁਤ ਹੈ, ਤੂੰ ਕਹਿ ਦਿੱਤਾ ਹੈ, ਤੂੰ ਜਾ, ਤੇਰੇ ਕੋਲੋਂ ਜੰਗ ਨਹੀਂ ਲੜਿਆ ਜਾਣਾ, ਰਹਿਣ ਦੇ, ਸਾਨੂੰ ਕੋਈ ਇਤਰਾਜ਼ ਨਹੀਂ। ਜਿੱਥੇ 500 ਭੱਜ ਗਿਆ, ਤੂੰ ਉਹਨਾਂ ਭੱਜਿਆਂ ਜਾਣ ਦੀ ਬਜਾਏ ਤੂੰ ਲਾਜ ਰੱਖ ਲਈ, ਕੋਈ ਵੱਡੀ ਗੱਲ ਨਹੀਂ। ਕਹਿਣ ਲੱਗਿਆ, ਸਤਿਗੁਰੂ ਤੁਸੀਂ ਥਾਪੜਾ ਦੇ ਦਿਓ। ਮਹੰਤ ਕਿਰਪਾਲ ਦਾਸ ਥਾਪੜਾ ਲੈ ਕੇ ਜੰਗ ਦੇ ਮੈਦਾਨ ਵਿੱਚ ਗਿਆ। ਸਾਹਮਣੇ ਤੋਂ ਦੁਸ਼ਮਣ ਆਇਆ। ਉਹਦਾ ਨਾਂ ਹੈ ਹਿਆਤ ਖਾਂ। ਉਹਦੇ ਥੱਲੇ ਬੜੇ ਪਠਾਨ ਕੰਮ ਕਰਦੇ ਨੇ, ਬੜਾ ਵੱਡਾ ਬਹਾਦਰ ਹੈ, ਸਿਖਲਾਈ ਪੂਰੀ ਹੈ ਉਹਦੇ ਕੋਲ, ਕਈ ਤਰ੍ਹਾਂ ਦੇ ਹਥਿਆਰ ਚਲਾ ਲੈਂਦਾ ਹੈ। ਇਧਰਲੇ ਪਾਸੇ ਮਹੰਤ ਕਿਰਪਾਲ ਦਾਸ ਘੋੜੇ ਤੇ ਸਵਾਰ ਹੈ, ਇਧਰਲੇ ਪਾਸੇ ਹਿਆਤ ਖਾਂ ਹੈ। ਉਹਨੇ ਹਿਆਤ ਖਾਂ ਨੇ ਕਿਹਾ, ਮਹੰਤਾ, ਕਿਹਦੇ ਪਿੱਛੇ ਲੱਗ ਕੇ ਤੂੰ ਜੰਗ ਲੜਨ ਵਾਸਤੇ ਆ ਗਿਆ? ਜਾਂ ਮੈਂ ਤੇਰੀ ਜ਼ਿੰਦਗੀ ਬਖਸ਼ਦਾ, ਤੂੰ ਚਲਾ ਜਾ ਵਾਪਸ। ਜਿਹਦੇ ਸਾਹਮਣੇ ਤੂੰ ਖਲੋਤਾ ਉਹ ਜਰਨੈਲ ਹੈ, ਜਿਹਦੇ ਸਾਹਮਣੇ ਤੂੰ ਖਲੋਤਾ ਉਹਨੂੰ ਅਨੇਕਾਂ ਤਰ੍ਹਾਂ ਦੇ ਹਥਿਆਰ ਚਲਾਉਣੇ ਆਉਂਦੇ ਨੇ। ਕਈ ਗੱਲਾਂ ਉਹਨੇ ਕੀਤੀਆਂ ਤੇ ਆਖਰ ਉਹਨੇ ਇੱਕੋ ਹੀ ਗੱਲ ਕਹੀ। ਮਹੰਤ ਕਿਰਪਾਲ ਦਾਸ ਨੇ ਇੱਕੋ ਹੀ ਗੱਲ ਕਹੀ। ਕਹਿਣ ਲੱਗੇ, ਸੱਜਣਾ, ਅੱਜ ਜਿਹੜਾ ਮੁਕਾਬਲਾ ਹੈ ਨਾ, ਉਹ ਹਥਿਆਰਾਂ ਤੇ ਹਥਿਆਰਾਂ ਦਾ ਨਹੀਂ ਹੈ। ਅੱਜ ਮੁਕਾਬਲਾ ਇੱਕ ਮਹੰਤ ਤੇ ਜਰਨੈਲ ਦਾ ਨਹੀਂ ਹੈ। ਕਹਿੰਦੇ ਫਿਰ ਅੱਜ ਮੁਕਾਬਲਾ ਕਿਸ ਗੱਲ ਦਾ ਹੈ? ਕਹਿੰਦੇ ਅੱਜ ਮੁਕਾਬਲਾ ਇਸ ਗੱਲ ਦਾ ਵੀ ਇੱਕ ਤਾਂ ਗੁਰੂ ਘਰ ਦਾ ਭਗੌੜਾ ਗਦਾਰ ਹੈ, ਤੂੰ ਗਦਾਰ ਹੈ। ਦੂਜਾ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈਣ ਵਾਲਾ ਹੈ। ਅੱਜ ਦੇਖਦੇ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਜਿੱਤਦਾ ਹੈ ਜਾਂ ਗੁਰੂ ਘਰ ਦਾ ਗਦਾਰ ਜਿੱਤਦਾ ਹੈ। ਤੂੰ ਤਕੜਾ ਉਹ ਮੈਂ ਵਾਰ ਕਰਾਂਗਾ। ਉਹਨੇ ਆਖਰਕਾਰ ਕਿਹਾ। ਕਹਿਣ ਲੱਗੇ, ਮਹੰਤ ਕਿਰਪਾਲ ਦਾਸ, ਪਹਿਲਾਂ ਵਾਰ ਤੂੰ ਕਰ ਲੈ। ਉਹਨੇ ਗੁਰੂ ਨੂੰ ਯਾਦ ਕਰਕੇ, ਹੋਰ ਉਹਨੂੰ ਕੁਛ ਚਲਾਉਣਾ ਨਹੀਂ ਸੀ ਆਉਂਦਾ, ਕੇਵਲ ਡੰਡਾ ਸੀ। ਉਹਨੇ ਡੰਡਾ ਪਕੜ ਕੇ ਇਹੋ ਜਿਹਾ ਉਸ ਦੇ ਸਿਰ ਤੇ ਮਾਰਿਆ ਹਿਆਤ ਖਾਂ ਦੇ, ਉਹਦਾ ਸਿਰ ਟੁਕੜੇ ਟੁਕੜੇ ਕਰਕੇ ਭੰਨ ਕੇ ਖੋਪੜੀ ਥੱਲੇ ਸੁੱਟ ਦਿੱਤਾ। ਜਦੋਂ ਥੱਲੇ ਡਿੱਗਿਆ ਤਾਂ ਗੁਰੂ ਕੇ ਸਿੱਖਾਂ ਨੇ ਜੈਕਾਰੇ ਲਾਏ, ਸਤਿਗੁਰੂ ਅੱਜ ਤੇਰਾ ਥਾਪੜਾ ਜਿੱਤ ਗਿਆ ਤੇ ਅੱਜ ਇਹ ਪਾਪੀ ਹਾਰ ਗਿਆ। ਅੱਜ ਪਤਾ ਲੱਗਿਆ, ਜਿਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਮਿਹਰ ਭਰਿਆ ਹੱਥ ਰੱਖ ਦੇਵੇ, ਉਹ ਕਦੇ ਹਾਰਦਾ ਨਹੀਂ ਹੁੰਦਾ। ਜਿਸ ਦਾ ਹੋਵੇ ਵੱਲ, ਸੋ ਕਦੇ ਨਾ ਹਾਰਦਾ। ਦੂਜੀ ਬੇਨਤੀ ਕਰਨੀ ਚਾਹੁੰਦਾ, ਇਸੇ ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ, ਉਹ ਛੋਟੀ ਉਮਰ ਵਿੱਚ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ ਸੀ। ਗੁਰੂ ਗੋਬਿੰਦ ਸਿੰਘ ਦੀ ਉਮਰ ਅਜੇ ਬਹੁਤ ਛੋਟੀ ਸੀ। ਉਹਨੇ ਆਪਣੇ ਪੁੱਤ ਅਤੇ ਨਾਲ ਦੇ ਮੁਰੀਦ ਲੈ ਕੇ ਜੰਗ ਦੇ ਮੈਦਾਨ ਵਿੱਚ ਸ਼ਾਮਲ ਹੋਇਆ। ਜੰਗ ਦੀ ਸਮਾਪਤੀ ਹੋਈ, ਜਿੱਤ ਹੋਈ।
पीर बुद्धू शाह के 4 पुत्रां चों 2 पुत शहीद हो गए। गुरु दे रहश वाली थां ते रात नूं जाके बूहा खड़काया, सेवादार बाहर निकलिया, पीर जी इस वेले? कहन लगे प्रीत दी गल है, मैं गुरु नाल करनी चाहुंदा। गुरु गोबिंद सिंह जी उस वेले कंघा कर रहे सन। पीर बुद्धू शाह ने जाके वचन किया, मत्था टेकिया, मत्था टेक के कहन लगे सतगुरु कल नूं मैं चले जाना है, मैनू आग्या दिओ, घर दे रजेवे ने। सब कहन लगे ठीक है पीर जी, तुसी चले जाओ। पीर जी ने जाके आग्या लेके मत्था टेकिया। सब कहन लगे चंगा पीर जी, बहुत धन्यवाद। पीर ने फिर मत्था टेकिया। सब कहंदे पीर जी बहुत चंगा कीता। फिर मत्था टेकिया। हजूर ने पूछ लिया, कहन लगे पीर जी जांदे क्यों नहीं? लगदा है कोई दिल च गल है जेड़ा तुसी प्रगट नहीं कर पा रहे। आखिर पीर बुद्धू शाह ने गल कही, कहन लगे सतगुरु दो कु बेनतियां करनियां ने, जे तुसी बड़े ध्यान नाल सुन रहे हो, पर मैं बेनती करा इस गल नूं बहुती तवज्जो दे के सुनिया जे। मैं दो कु बेनतियां करनियां ने। साहब कहंदे कहो। हजूर ने एक हाथ नाल केस पासे कीते हुए ने, एक हाथ विच कंघा पकड़ के ते केस पकड़ के उवें बैठे ने। पीर बुद्धू शाह कहन लगे सतगुरु पहली बेनती ते है, मैं उस तो पहला जपजी साहब दी एक पंक्ति कहन लगा है, बड़ी पकड़ विच रखियो गल। पंक्ति है फिर के अगे रखी है। तुहानू याद है मैं दोहराउण लगे हां, फिर के अगे रखी है। मैं की अगे रखा? जित दिसै दरबार, जिहदे नाल मैनू तेरा दरबार दिसे। हजे मैनू नहीं दिसदा, हजे मेरी मजबूरी है। मैं रमाला भेंट करदे हां, जिदन मेरे वाला रमाला लग्या होवे उदन मेरा मन कहंदा भी आ मेरा भेंट कीता होया रमाला है। हजे मैनू दरबार नहीं दिसदा। मैं गुरुद्वारे च कोई एसी लवा दियां, कोई किसी किस्म की कोई सेवा कर दियां, ते जदों भी मैं आउना मैनू तां ओही दिसदा अपना भेटा कीता होया। हजे तेरा दरबार नहीं दिसदा। मैनू दस मैं की भेटा करा? मैनू दरबार दिसियो, मैनू भेटा ना दिसे। भेटा ते तेरे मेरे विचों निकल जाए। सतगुरु मैं तेरे दरबार विच आवां ते मैनू मेरे पुत ना दिसण, दातिया मैनू तू दिसे। तेरे मेरे दरमियान किते मेरे पुत दीवार ना बन जाण, हंकार ना बन जाए भी मैं 2 पुत तेरे लिए शहीद करवाए। असी थोड़ी जी भेटा करके भी चाहत रखते कंध उत्ते मेरा नाम लिख दियो। कहन लगे तेरे ते मेरे दरमियान मेरे बच्चे किते राह दा रोड़ा ना बन जाण, मैं तेनू देख ही ना पावां। साहब कहंदे ठीक है। दूजी की कहंदे दूजी बेनती है भी मेरा मन कदे बेईमान नहीं होया पर अज हो गया। कहंदे केड़ी गल्लों? कहन लगे प्रीत दी दुनिया च निशानियां बटाइयां जांदियां ने। मैं तेनू प्रीत करने दादिया, 6वें जामे विच तू किया सी पुत्र निशान है, 10वें जामे विच तू किया भी केस गुरु दी निशान है, मोहर ने। किन्ना चंगा होवे जे किते निशानियां बटा लईए, अपनी प्रीत कूड़ी हो जाएगी। मेरे पुत तू अपनियां निशानियां जान के रख ले ते मैनू अपना कंघा दे दे ते मैं ओनू निशानी जान के रख ला। सब कहंदे मुसलमान ते कंघा वरतदे ही नहीं, तू की करना ते तू केसां विच रखना ही नहीं। सब कहन लगे पीर बुद्धू शाह सतगुरु तेरा कंघा होवे ते मैं अपने केसां च रखां, आ केसां दे समेत ही दे दे। तेरा कंघा तेरे ही केसां नाल मैनू चाहीदा है। मैं अज तेरे अगे झोली अड्ड के मंगदा है। सतगुरां ने केसां दे समेत ओ कंघा पीर बुद्धू शाह दी झोली पा दिता, लेके घर आ गया।
घर आया ते घर वाली बड़ी दानी सियानी सी, नसीरा ओदा नाम सी। नसीरा आके अपने पति कोल बैठी कहन लगी, साइया जंग चो आए हो, सुख है? कहन लगे हाँ। कहन लगी, गुरु ने कुछ ना कुछ दे के भेजा होना है, गुरु ते बख्शिशां दे के ही भेजदा है। कहन लगे हाँ नसीरा, गुरु ने तो एडी वड्डी दात दित्ती, आपां ओहदे काबिल नहीं सी। कहन लगे की? कहन लगे झोली कर, मैं तेनू दसा। मैं भी झोली करके मंगया सी। नसीरा ने अपने दुपट्टे दी झोली कीती। पीर बुद्धू शाह ने कंघा ते केस एक रुमाले विच लपेटे हुए उन्हें पकड़ा दिते। कहन लगे एक कंघा ओ है, एक केस ओ ने जिहदे ते गुरु तेग बहादुर साहब दा हाथ फिरिया, एक केस ओ ने जिहदे ते मां गुजर कौर दा हाथ फिरिया, एक केस ओ ने ਜਿਹੜੇ 20 ਸਾਲ ਗੁਰੂ ਗੋਬਿੰਦ ਸਿੰਘ ਦੇ ਸਰੀਰ ਨਾਲ ਰਹੇ ਨੇ, ਇਹ ਕੇਸ ਉਹਨੇ ਜਿਨ੍ਹਾਂ ਦੇ ਲਈ ਭਾਈ ਨੰਦ ਲਾਲ ਆਪਣੀ ਜਿੰਦ ਵਾਰਨ ਲਈ ਤਿਆਰ ਹੋ ਜਾਂਦਾ ਹੈ। ਇਹ ਕੇਸ ਬੜੇ ਪਿਆਰੇ ਨੇ, ਇਹ ਕੰਘਾ ਬੜਾ ਪਿਆਰਾ ਹੈ। ਉਹਨੇ ਮੱਥੇ ਨੂੰ ਲਾਇਆ, ਚੁੰਮਿਆ, ਪਿਆਰ ਕੀਤਾ, ਆਪਣੀ ਝੋਲੀ 'ਚ ਲੈ ਕੇ ਬੈਠੇ। ਕਹਿਣ ਲੱਗੇ ਨਸੀਰਾ, ਇਹ ਨਹੀਂ ਪੁੱਛੇਂਗੀ ਵੀ ਆਪਾਂ ਕੀ ਭੇਟਾ ਕੀਤਾ ਹੈ? कहन लगी अपने कोल है ही की है भेटा करन जोगा, जो कुछ है गुरु दा ही तां है। कहन लगे नहीं, फिर भी मैं तेनू दसना चाहुंदा, 2 घुट्टा पानी दियां पी लै, कोई दुनिया दी मां नहीं जेड़ी ये सुनना चाहे, तेरे कोलों सुनिया नहीं जाना जेड़ी गल मैं दसन लगे। कहन लगे कोई गल नहीं, तुसी दसो ते सही, पानी पीण दी की लोड़ है, की भेटा कीता है? कहन लगे नसीरा, मैं जांदा होया तेरे 4 पुत लेके गया सा, पर मैं 2 पुत शहीद करवा आया ते 2 पुत मोड़ के लेके आया। जिगरे नाल सुनी, तेरे कोलों सुनिया नहीं जाना। नसीरा धाहा मार के रोन लग पई, ओदे कोलों वाकई ना सुनिया गया। बहुत रोई, सोचिया चलो हुण मन हल्का हो गया होएगा। कुछ समय बाद पीर बुद्धू शाह ਉਹਦੇ ਕੰਧੇ ਤੇ ਹੱਥ ਰੱਖ ਕੇ ਪਿਆਰ ਨਾਲ ਇੱਕ ਗੱਲ ਕਹਿੰਦੇ ਨੇ, ਨਸੀਰਾ ਤੇਰੇ ਪੁੱਤ ਸ਼ਹੀਦ ਹੋਏ ਨੇ, ਸ਼ਹੀਦਾਂ ਨੂੰ ਰੋਈਦਾ ਨਹੀਂ ਹੁੰਦਾ। ਨਸੀਰਾ ਨੇ ਝੱਟ ਅੱਖਾਂ ਪੂੰਝ ਲਈਆਂ। ਕਹਿਣ ਲੱਗੀ ਮੈਂ ਸ਼ਹੀਦਾਂ ਨੂੰ ਥੋੜਾ ਰੋਨੀ ਹੈ। ਕਹਿਣ ਲੱਗੇ ਫਿਰ ਹੋਰ ਤੇ ਗੱਲ ਹੀ ਕੋਈ ਨਹੀਂ ਹੋਈ, ਤੂੰ ਕਾਹਨੂੰ ਰੋਨੀ ਹੈ? ਕਹਿੰਦੀ ਮੈਂ ਤਾਂ ਗੁਰੂ ਗੋਬਿੰਦ ਸਿੰਘ ਅੱਗੇ ਰੋਂਦੀ, ਉਹ ਦਾਤਿਆ मैं 4 पुत इक्को जे पाले सन, 4 पुत्तां नूं तेरियां साखियां सुनाइयां सन, 4 पुत्तां नूं तेरी बाणी सुनाई सी, पर मैं पुछदी हां मेरे पालण विच की कमी रह गई? तू 2 पुत परवान कर ले, 2 मोड़ दिते। जे किते 4 पुत परवान कर रहिंदा, अज मैं किड्डी सुभागी हुंदी। मैं शहीद होया नूं नहीं रोंदी, मैं ते बच के आया नूं रोंदी। तू 2 क्यों मोड़ दिते? उन्हां नूं भी रख लैंदा। तू उन्होंने क्यों मोड़ दिता दातिया? उन्होंने भी रख लेंदा। पीर बुद्धू शाह हाथ जोड़ के खड़ो गया, नसीरा तू तो मेरे तो भी जित गई। मैनू अज पता लगे है गुरु गोबिंद सिंह दा प्यार की हुंदा है। प्यार वालियो, गुरु गोबिंद सिंह जी ने जिंदगी दा लमेरा समा सफर तय करके जिहड़ा अज दिन है मैं उत्थे चला जावां। नादेड़ दी हजूर साहब दी धरती, इत्थे गुरु गोबिंद सिंह सच्चे पातशाह जी महाराज पहुंचे ने। मैं थोड़ा जिहा पिछोकड़ पहलों दस दियां, फिर गल पकड़ विच आ जाएगी। बहादुर शाह औरंगजेब दा पुत्र है। साहब कहते भी ठीक है। हजूर ने औरंगजेब दे पुत्र बहादुर शाह दी मदद की, और राजा बनिया। हुण पुछदा भी मेरे लिए की सेवा है। सतगुरु एक लिस्ट दिंदे ने लम्मी, उन्हां दुष्टां पापियां दी
जिन्हां ने बहुत पाप कीते सन भी इन्हां पापियां नूं सोधे लाउणे। बहादुर शाह डर गया, वो अपनी गल तो मुनकर गया, ओहदे लत्तां ने भार न चलिया। कुछ दिन कोल रह के सतगुरु जी ने वेख्या भी नहीं है, उस गल ते नहीं आ सकता। साहब ने आख्या रहन दे, लिस्ट वापस ले ली। ते फिर गुरु गोबिंद सिंह जी इत्थे माधोदास कोल आए ने। माधोदास के बारे में प्रगट सी भई वो तख्त ते बिठाउंदा ते तख्त पलटदा है। गुरु गोबिंद सिंह जी गए, बाकी विचली सारी विचार दा तुहानू पता है। ते जदों सतगुरु जी दे चरनी आके लगा, कहन लगे ओ इन्हां दे फकीरां दे तख्त क्यों पलटदा है? जे तख्त ही पलटने ने तां उन्हां जालमां दे पलटो जिहड़े कहर करदे ने। सतगुरु जी दे चरनां नाल जुड़ गया। तुसीं विचार के देखियो, 1670 विच बाबा बंदा सिंह बहादुर दा जन्म होया सी। 14 साल दी उम्र सी 1684 विच जदों ਉਹ शिकार खेडदा तड़फ उठिया सी मिरगणी दे बच्चिਆਂ ਨੂੰ ਮਾਰਨ ਕਰਕੇ। 1684 ਤੋਂ ਲੈ ਕੇ 1708 तक 24 साल उस हत्या ने माला फेरी है। जिन्हें 24 साल माला फेरी है वो अज गुरु चरणों विच जुड़ के गुरु दा सिख बन के सूरमा बन के गुरु कोलों थापड़ा लेके आया। वो की कहर करदा एक वखरा पक्ष है। इत्थे ही गुरु गोबिंद सिंह जी दे उत्ते गुल खां ते जमशैद खां दो पठान वार करदे ने, वो तुसीं सुन लिया होया। आखिरकार गुरु कोल एक कमान सी, कमान जिहदे उत्ते रख के तीर चलाया जांदा है। वो कमान 9 टांक दा सी। जे किसे कमान नूं उहदे उत्ते बकरे दी आंदर उहदा चिला चढ़ाया जांदा है, पर वो हर वक्त चिला चढ़िया नहीं रहन दिंदे, किते वो तंद ढिली ना हो जाए ते वक्त नाल तीर चलाउणा होवे चले ही ना, ਉਹਨੂੰ उतार दिंदे ने। ਉਹ ਜਿਹੜਾ कमान ਹੁੰਦਾ है ना, ਉਹਨੂੰ किन्ने क ਪ੍ਰੈਸ਼ਰ ਨਾਲ ਨਿਭਾ ਕੇ ਉਹ चिला चढ़दा है। जे 25 शेर वजन बन के ਉਹ चिला चढ़दा है तो एक टांक दा है। गुरु गोबिंद सिंह दा कमान ਜਿਹੜਾ 9 टांक दा है। ਤੁਸੀਂ ਹਿਸਾਬ ਲਾ ਲਓ 9 ਵਾਰੀ 25 शेर ਨੂੰ 250 शेर ਉਹਦੇ ਤੇ weight ਬੰਨੀਏ ਤਾਂ ਉਹ ਝੁਕਦਾ ਤਾਂ ਉਹ चिला चढ़दा है। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹ ਕਮਾਨ ਦੀ ਪਰਖ ਹੁੰਦੀ ਸਾਰਿਆਂ ਨੂੰ, ਉਹ ਨਾਲ ਦੇ ਕਹਿਣ ਲੱਗੇ ਵੀ ਇਹ ਕਮਾਨ ਕੌਣ ਚਲਾਉਂਦਾ ਹੋਏਗਾ? ਕਹਿੰਦੇ ਜਿਹਨੇ ਹੱਥ 'ਚ ਪਕੜੇ ਹੋਇਆ। ਕਹਿਣ ਲੱਗੇ ਤੁਸੀਂ ਨਹੀਂ ਚਲਾ ਸਕਦੇ, ਕਹਿਰਾ ਜਿਹਾ ਸਰੀਰ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ ਤੁਸੀਂ ਚਿਲਾ ਹੀ ਚੜਾ ਦਿਓ। ਜਦੋਂ ਹਜ਼ੂਰ ਨੇ ਚਿਲਾ ਚੜਾਇਆ ਤੇ ਉਹ ਜਿਹੜਾ ਜ਼ਖਮ ਸੀ ਉਹ ਦੁਬਾਰੇ ਫਿਰ ਖੁੱਲ ਗਿਆ ਤੇ ਆਖਰਕਾਰ ਲੱਗੇ ਹੋਏ ਟਾਂਕੇ ਉਖੜ ਗਏ। ਸਿੱਖ ਕਹਿਣ ਲੱਗੇ ਵੀ ਪਾਤਸ਼ਾਹ ਕਿਰਪਾ ਕਰੋ, ਤੰਬੂ ਵਿੱਚ ਚੱਲੋ ਤੇ ਅਸੀਂ ਦੁਬਾਰੇ ਟਾਂਕੇ ਲਾਉਣੇ ਨੇ। ਸਾਹਿਬ ਕਹਿਣ ਲੱਗੇ ਨਹੀਂ, ਹੁਣ ਟਾਂਕੇ ਹੀ ਲਾਈ ਜਾਣੇ ਨੇ, ਬਸ ਹੁਣ ਮੈਂ ਥੋੜੇ ਜਿਹੇ ਦਿਨ ਤੁਹਾਡੇ ਕੋਲ। ਸਿੱਖਾਂ ਦੇ ਗਿਰਦੇ ਬਲੁੰਦਰੇ ਗਏ, ਕਹਿਣ ਲੱਗੇ ਨਾ ਓਏ ਪਾਤਸ਼ਾਹ ਇਹ ਬਚਨ ਨਾ ਕਮੀ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਤੁਹਾਡੇ ਕੋਲ ਤਾਂ ਜੇ 42 ਸਾਲਾਂ ਦੀ ਉਮਰ ਨਹੀਂ ਹੋਈ ਤੇ 42 ਸਾਲਾਂ ਦੀ ਭਰ ਜਵਾਨੀ ਹੈ, ਸਾਰੀ ਜ਼ਿੰਦਗੀ ਕੁਰਬਾਨੀਆਂ ਦਿੰਦੇ ਆ ਗਏ ਤੇ ਹੁਣ ਤੇ ਸਾਰਾ ਪਰਿਵਾਰ ਸ਼ਹੀਦ ਹੋ ਗਿਆ। ਇੱਕ ਕਿਰਪਾ ਕਰੋ, ਜਿਹੜੇ 4 ਦਿਨ ਨੇ ਤੁਹਾਡੇ ਸਾਡੇ ਕੋਲ ਕੱਟਣ ਦੀ ਕੋਸ਼ਿਸ਼ ਕਰੋ। ਤੇ ਭਰ ਜਵਾਨੀ ਵਿੱਚ ਹੀ ਸਤਿਗੁਰੂ ਹੱਸ ਕੇ ਕਹਿਣ ਲੱਗੇ ਹਾਂ, ਮੇਰੇ ਕੋਲ ਜੋ ਕੁਝ ਸੀ ਮੈਂ ਬਾਹਰ ਦਿੱਤਾ। ਮੇਰੇ ਕੋਲ ਪਿਤਾ ਸੀ, ਮੇਰੇ ਕੋਲ ਪੁੱਤਰ ਸਨ, ਮੇਰੇ ਕੋਲ ਮਾਂ ਸੀ, ਮੇਰੇ ਕੋਲ ਆਨੰਦ ਦੀ ਪੁਰੀ ਸੀ, ਮੇਰੇ ਕੋਲ ਅੰਮ੍ਰਿਤ ਦਾ ਬਾਟਾ ਸੀ, ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੀ। ਮੈਂ ਸਭ ਕੁਝ ਤੁਹਾਨੂੰ ਦੇ ਚੱਲਿਆ ਤੇ ਮੈਂ ਆਪਣੀ ਜਵਾਨੀ ਵੀ ਤੁਹਾਨੂੰ ਦੇ ਚੱਲਿਆ। ਮੇਰੀ ਜਵਾਨੀ ਮੇਰਾ ਖਾਲਸਾ ਹੰਡਾਵੇ, ਕਦੇ ਦੁਨੀਆ ਵਿੱਚ ਬਿਰਧ ਨਾ ਹੋਵੇ। ਮੈਂ ਭਰੀ ਜਵਾਨੀ ਵਿੱਚ ਚਲਾ ਜਾਣਾ ਚਾਹੁੰਦਾ, ਮੇਰੀ ਜਵਾਨੀ ਮੇਰਾ ਖਾਲਸਾ ਹੰਡਾਵੇ। ਮੈਂ ਬੇਨਤੀ ਕਰਨਾ ਗੁਰੂ ਕੀ ਸਿੱਖਾ,
ਜਿਹੜੀ ਤੇਰੇ ਉੱਤੇ ਜਵਾਨੀ, ਇਹਨੂੰ ਨਸ਼ਿਆਂ 'ਚ ਨਾ ਗਾਲ, ਇਹ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਜਵਾਨੀ ਹੈ। ਆਖਰੀ ਉਹ ਵਕਤ ਆਇਆ ਜਦੋਂ ਗੁਰਗੱਦੀ ਦੇਣੀ ਹੈ। 6 ਅਕਤੂਬਰ ਰਾਤ ਤੇ 7 ਅਕਤੂਬਰ ਦਾ ਸਵੇਰ ਹੋਣਾ। ਇੱਕ ਭੱਟ ਹੈ ਨਰਬਦ ਸਿੰਘ, ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ। ਮੈਂ ਛੋਟੀ ਜਿਹੀ ਗੱਲ ਕਰਾਂਗਾ। ਭੱਟ ਕੀਰਤ ਦੇ ਅੱਗੇ ਪਰਿਵਾਰ ਵਿੱਚੋਂ ਭੱਟ ਬੋਹਿਤ ਦੇ ਪਰਿਵਾਰ ਵਿੱਚੋਂ ਭੱਟ ਨਰਬਦ ਸਿੰਘ ਉਸ ਵੇਲੇ ਗੁਰੂ ਦੇ ਕੋਲ ਖਲੋਤਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਦੇਣ ਲੱਗੇ ਨੇ ਗੁਰੂ ਗ੍ਰੰਥ ਸਾਹਿਬ ਜੀ। ਨਰਬਦ ਸਿੰਘ ਕੋਲ ਖਲੋਤਾ ਹੈ। ਇਹ ਨਰਬਦ ਸਿੰਘ ਦੇ ਲਿਖੇ ਹੋਏ ਬੋਲ ਨੇ। तट मुकाम नदेड़ तट गोदावरी, बुधवार के देहों दया सिंह से वचन हुआ, ग्रंथ जी ले आओ। वचन पाए दया सिंह ग्रंथ जी ले आए। धन गुरु ग्रंथ साहब जी का प्रकाश किया। हजूर ने परिक्रमा करके गुरु ग्रंथ साहब जी नूं मत्था टेक के एक वचन आखिया, आज्ञा भई अकाल की, तबे चलायो पंथ, सब सिखन को हुक्म है, गुरु मानियो ग्रंथ। ध्यान नाल सुनियो, गुरु पंथ जी मानियो, प्रगट गुरां की दे, जो प्रभ को मिल वो चाहे, खोज शब्द में ले। ये अखर पहली बारी प्रहलाद सिंह ने लिखे सन। वो गुरु घर दा कवि सी, दरबारी सी। मुड़ के इनू 1881 विच ज्ञानी ज्ञान सिंह ने बदल के लिख दिता, आज्ञा भई अकाल की, तबे चलायो पंथ, सब सिखन को हुक्म है, गुरु मानियो ग्रंथ। गुरु ग्रंथ जी मानियो। वो 1881 तो बाद पंथ प्रकाश दे 353 पन्ने दे उत्ते लिखिया होया। ਜਿਹੜੀਆਂ 4 ਲਾਈਨਾਂ ਨੇ ਗਿਆਨੀ ਗਿਆਨ ਸਿੰਘ ਦੀਆਂ ਨੇ, ਜਿਹੜੀਆਂ ਆਖਰੀ 2 ਲਾਈਨਾਂ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲेंगे ਬੱਚੇ ਸ਼ਰਨ ਜੋ ਹੋਏ, ਇਹ ਭਾਈ ਨੰਦ ਲਾਲ ਸਿੰਘ ਦੀਆਂ ਪੰਕਤੀਆਂ ਨੇ, ਗਿਆਨੀ ਗਿਆਨ ਸਿੰਘ ਦੀਆਂ ਨਹੀਂ। ਸਤਿਗੁਰੂ ਜੀ ਨੇ ਸਮੁੱਚੀ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਸਪਸ਼ਟ ਕਰ ਦਿੱਤਾ। ਆਖਰੀ ਗੱਲ ਕਹਿ ਕੇ ਸਮਾਪਤੀ ਕਰਨ ਲੱਗਾ। ਅੱਲੋਕਾਰ ਗੱਲਾਂ ਮੇਰੇ ਗੁਰੂ ਦੀਆਂ ਨੇ, ਅੱਲੋਕਾਰ ਗੱਲਾਂ ਮੇਰੇ ਗੁਰੂ ਦੀਆਂ ਨੇ, ਦੱਸੋ ਉਹਨਾਂ ਦੀ ਕਰੇਗਾ ਰੀਸ ਕਿਹੜਾ, ਕੌਣ ਜੰਗ ਵਿੱਚ ਤੋਰੇਗਾ ਪੁੱਤਰਾਂ ਨੂੰ, ਪੈਂਦੀ ਮੋਹ ਦੀ ਡਰੇਗਾ ਚੀਸ ਕਿਹੜਾ, ਗੱਲ ਸੁਣ ਕੇ ਸਰਹੰਦ ਦੀ ਮਾਹੀ ਕੋਲੋਂ ਦਿਲ ਵਿੱਚ ਵੱਟੇਗਾ ਕਸੀਸ ਕਿਹੜਾ, ਹਿੱਕ ਤਾਣ ਕੇ ਸਾਹਮਣੇ ਦੁਸ਼ਮਣਾਂ ਦੇ ਇਵੇਂ ਹੋਰ ਨਹੀਂ ਕੋਈ ਖਲੋ ਸਕਦਾ। ਉਹ ਗੁਰੂ ਹੋਏ ਵੀ ਨੇ, ਗੁਰੂ ਹੋਣਗੇ ਵੀ, ਕਲ ਕੀ ਧਰ ਜਿਹਾ ਨਹੀਂ ਕੋਈ ਹੋ ਸਕਦਾ, ਗੁਰੂ ਗੋਬਿੰਦ ਸਿੰਘ ਜਿਹਾ ਨਹੀਂ ਕੋਈ ਹੋ ਸਕਦਾ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।